ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਨਦੀਪ ਸਿੱਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਰਦੇਸੀ ਪੰਜਾਬ ਤੇ ਮੇਰੇ ਨਾਲ ਨੇ ਸਰਬਜੀਤ ਕੌਰ ਬਰਾੜ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਆਏ ਹਾਂ ਜੀ ਕਾਰਸਲਡਾਈਨ ਦੇ ਵਿੱਚ ਮਿਲਣ ਲਈ ਗੋਬਿੰਦ ਸਿੰਘ ਰਾਣਾ ਦੀ ਫੈਮਿਲੀ ਨੂੰ। ਤੇ ਅੱਜ ਜਿਵੇਂ ਕਿ ਮੌਸਮ ਬਹੁਤ ਵਧੀਆ ਹੈ, ਗਰਮੀਆਂ ਸ਼ੁਰੂ ਹੋ ਰਹੀਆਂ ਤੇ ਸਰਦੀਆਂ ਖਤਮ ਹੋਈਆਂ, ਵਧੀਆ ਥੋੜੀ ਥੋੜੀ ਜਿਹੜੀ ਹਵਾ ਚੱਲ ਰਹੀ ਹੈ। ਤੇ ਆਜੋ ਫਿਰ ਮਿਲਦੇ ਹਾਂ ਆਪਾਂ ਰਾਣਾ ਜੀ ਦੇ ਪਰਿਵਾਰ ਨਾਲ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਨਦੀਪ ਸਿੱਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਰਦੇਸੀ ਪੰਜਾਬ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਗੋਬਿੰਦ ਸਿੰਘ ਰਾਣਾ ਨਾਲ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ। ਤੇ ਗੋਬਿੰਦ ਸਿੰਘ ਰਾਣਾ ਜੀ ਦੇ ਜੋ ਇੱਕ ਬਹੁਤ ਵਧੀਆ ਕਲਾਕਾਰ ਨੇ, ਜਿਵੇਂ ਕਿ ਤੁਸੀਂ ਉਹਨਾਂ ਦੀਆਂ ਪੇਂਟਿੰਗਸ ਇਹਨਾਂ ਦੇ ਪਿੱਛੇ ਵੀ ਦੇਖ ਸਕਦੇ ਹੋ ਤੇ ਪਹਿਲਾਂ ਵੀ ਦੇਖੀਆਂ। ਆਜੋ ਫਿਰ ਮਿਲਦੇ ਹਾਂ ਉਹਨਾਂ ਨਾਲ ਤੇ ਕਰਦੇ ਹਾਂ ਗੱਲਾਂ ਬਾਤਾਂ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੰਕਲ ਜੀ ਠੀਕ ਠਾਕ ਹੋ? ਠੀਕ ਠਾਕ। ਇਦਾਂ ਕਰੀਏ ਪਹਿਲੇ ਤੁਸੀਂ ਨਾ ਤੁਸੀਂ ਅਲੱਗ ਤਾਂ ਚਾਹ ਬਣਾ ਲੈ। ਲਓ ਜਮ ਗਏ ਹੈ ਬਸ ਚਾय बनाई। ਨਹੀਂ ਚਾਹ ਕੋਈ ਗੱਲ ਨਹੀਂ, ਬਾਅਦ ਚ ਪੀਣੇ ਪਹਿਲਾਂ ਗੱਲਾਂ ਬਾਤਾਂ ਕਰਦੇ ਆਂ। ਚਲੋ ਫਿਰ ਕੋਈ ਗੱਲ ਨਹੀਂ, ਫਿਰ ਆਂਟੀ ਬਣਾ ਹੀ ਲਿਆਓ। ਅੱਛਾ ਜੀ, ਪਹਿਲਾਂ ਤਾਂ ਅੰਕਲ ਜੀ ਇਹ ਦੱਸੋ ਕਿ ਤੁਸੀਂ ਆਂਟੀ ਨਾਲ ਬੋਲੇ ਕਿਹੜੀ ਭਾਸ਼ਾ 'ਚ ਸੀਗੇ? ਬਾਤ ਤਾਂ ਇਦਾਂ ਹੈ ਕਿ ਮੈਂ ਨੇਪਾਲੀ ਵਿੱਚ ਗੱਲ ਕੀਤੀ ਹੈ। ਨੇਪਾਲੀ 'ਚ? ਗੋਰਖਾਲੀ ਵਿੱਚ, ਕਹਿੰਦੇ ਗੋਰਖਾਲੀ ਵਿੱਚ ਨਾ। ਹਾਂਜੀ ਆਪਾਂ ਕੋਈ 400 ਸਾਲ ਪਹਿਲੇ ਇੰਡੀਆ ਆਏ ਸੀਗੇ, 400 ਸਾਲ ਪਹਿਲੇ ਨੇਪਾਲ ਤੋਂ। ਹੁਣ ਸਾਨੂੰ ਖੁਦ ਪਤਾ ਹੈ ਨਹੀਂ ਕਿ ਅਸੀਂ ਕਿੱਥੇ ਰਹਿੰਦੇ ਸੀਗੇ। ਠੀਕ ਹੈ ਜੀ। ਹੁਣ ਅਸੀਂ ਜੰਮੂ ਕਸ਼ਮੀਰ ਵਿੱਚ ਹੈਗੇ, ਜੰਮੂ ਵਿੱਚ ਰਹਿਣ ਵਾਲਾ ਹੈ, ਉੱਥੇ ਮਕਾਨ ਬਣਾਇਆ ਹੈਗਾ। ਅਸੀਂ ਫੌਜ ਵਿੱਚ ਵੀ, ਸਾਡੇ ਫੋਰਫਾਦਰ ਫੌਜ ਵਿੱਚ ਸੀਗੇ। ਅੱਛਾ ਜੀ। ਤਾਂ ਉਹਦੇ ਵਾਸਤੇ ਮਹਾਰਾਜਾ ਹਰੀ ਸਿੰਘ ਨੇ ਸਪੈਸ਼ਲੀ ਉਹ ਦਿੱਤਾ ਸੀਗਾ ਸਰਟੀਫਿਕੇਟ। ਅੱਛਾ ਜੀ। ਜਿਹੜਾ ਹੁਣ ਟੁੱਟਿਆ ਹੈਗਾ ਦਫਾ ਨੰਬਰ 370। ਅੱਛਾ ਉਹਨੂੰ ਸਟੇਟ ਸਿਮੈਂਟ ਕਹਿੰਦੇ ਸੀਗੇ, ਉਹ ਸਾਡੇ ਕੋਲ ਹੈਗਾ। ਅੱਛਾ ਜੀ। ਤਾਂ ਉਹ ਕਾਰਨ ਅਸੀਂ ਜੰਮੂ ਕਸ਼ਮੀਰ ਵਿੱਚ ਜ਼ਮੀਨ ਲੈ ਕੇ ਉੱਥੇ ਘਰ ਬਣਾ ਕੇ ਰਹਿ ਰਹੇ ਹਾਂ। ਜੰਮੂ ਕਸ਼ਮੀਰ ਵਿੱਚ ਕਿਹੜੀ ਜਗ੍ਹਾ ਸੀ? ਅੱਛਾ, ਅਸੀਂ ਜੰਮੂ ਤੇ ਰਹਿੰਦੇ ਹਾਂ। ਪਹਿਲੇ ਤਾਂ ਅਸੀਂ ਰਿਆਸੀ ਰਹਿੰਦੇ ਸੀਗੇ। ਹਾਂਜੀ। ਰਿਆਸੀ ਤੋਂ ਬਾਅਦ ਵਿੱਚ ਅਸੀਂ ਜੰਮੂ ਆ ਗਏ। 1957 ਜੰਮੂ ਆ ਗਏ। ਠੀਕ ਹੈ। ਬਹੁਤ 300-400 ਸਾਲ ਬਹੁਤ ਲੰਬੇ ਹੈ। तो पता ही नहीं सानू ये ऐसे सारे फोरफादर कौन सीगे, सानू ना तो नहीं पता हैगा कि गल की है। ਠੀਕ ਹੈ ਜੀ। ਤੇ ਅੰਕਲ ਜੀ ਤੁਸੀਂ ਜੌਬ ਵਗੈਰਾ ਫਿਰ ਕੀ ਕਰਦੇ ਸੀਗੇ ਇੱਥੇ? मैं एयरफोर्स में नौकरी की थी। 1965 में भर्ती हुआ सीगा। ਹਾਂਜੀ। मैं 65 की लड़ाई, 71 की लड़ाई और कारगिल लड़ाई, तीनों लड़ाइयां मैं लड़ी हैगी। ਆਪਾਂ ਜਾ ਕੇ ਲੜਾਈ ਤੇ ਨਹੀਂ ਕੀਤੀ ਹੈਗੀ, ਪਰ ਹਰ ਇੱਕ ਦਾ ਆਦਮੀ ਦਾ ਆਪਣਾ ਆਪਣਾ ਤਰੀਕਾ ਹੁੰਦਾ। ਹਾਂਜੀ। ਪਾਰਟ ਸੀਗਾ ਵਿੱਚ ਜੋ ਤੁਸੀਂ ਸਪੋਰਟ ਦਾ 에ਅਰਫੋਰਸ ਕੈਡਟ ਹੈ। ਤਾਂ ਮੈਂ 40 ਸਾਲ ਨੌਕਰੀ ਕੀਤੀ। ਉਹਦੇ ਵਿੱਚ ਮੈਂ ਬੜੇ ਕੰਮ ਕੀਤੇ ਹੈਗੇ। ਮੇਨ ਅਸੀਂ ਸਾਡਾ ਦਿਮਾਗ ਹੈਗਾ ਕਿ ਇੱਥੇ ਜਿੱਦਾਂ ਆਸਟ੍ਰੇਲੀਆ ਵਿੱਚ ਨਾ ਬੰਦੇ ਸਮਾਨ ਸਮੂਹ ਸੁੱਟ ਦਿੰਦੇ ਹੈਗੇ, ਪਰ ਅਸੀਂ ਨਹੀਂ ਸੁੱਟਦੇ। ਅੱਛਾ ਜੀ। ਪਿਆ ਸਮਾਨ ਤਾਂ ਮੈਂ ਜਦੋਂ ਜਾਂਦਾ ਤਾਂ ਦੇਖਦਾ ਸਮਾਨ ਕੀ ਹੈਗਾ, ਆਹ ਕੰਮ ਯੂਜ਼ ਹੋ ਸਕਦਾ। ਤਾਂ ਅਸੀਂ ਬੜਾ ਕੁਝ ਬਣਾਇਆ ਹੈਗਾ। ਮੈਂ 에ਅਰਫੋਰਸ ਦਾ ਕਰੋੜ ਰੁਪਇਆ ਬਚਾਇਆ। ਉਹਦੇ ਕਾਰਨ ਮੈਨੂੰ ਆ ਰਾਸ਼ਟਰਪਤੀ ਅਵਾਰਡ ਜਿਸ ਸੇਵਾ ਮੈਡਲ ਮਿਲਿਆ ਹੈਗਾ। ਹਾਂਜੀ, ਮੈਂ ਦੇਖ ਚੁੱਕਿਆ। ਹਾਂਜੀ। ਤਾਂ ਕਹਿਣ ਦਾ ਮਤਲਬ ਹੈ ਕਿ ਭਾਈ ਹਰ ਇੱਕ ਕੰਮ ਚੀਜ਼ ਦੀ ਜ਼ਰੂਰਤ ਪਤਾ ਹੋਏ ਕਿ ਕਿੱਥੇ ਲੱਗ ਸਕਦੀ ਹੈ। ਪਰ ਲੋਕੀ ਇੱਥੇ ਤੱਕ ਮਿਹਨਤ ਨਹੀਂ ਕਰਦੇ, ਛੱਟੋ ਯਾਰ ਸਹੀ ਗੱਲ ਹੈ। ਬਾਜ਼ਾਰ ਤੋਂ ਖਰੀਦਣ ਨੂੰ ਤਰਜੀਹ ਦਿੰਦੇ ਨੇ। ਜਿਵੇਂ ਕਿ ਮੈਨੂੰ ਪਤਾ ਜੀ ਵੀ ਆਪਣੇ ਵੀ ਜਦੋਂ ਬਜ਼ੁਰਗ ਹੁੰਦੇ ਸੀ ਨਾ, ਤੇ ਜਿਵੇਂ ਦਾਦੀਆਂ ਪੜਦਾਦੀਆਂ ਦੀਆਂ ਕਿੰਨੀਆਂ ਕਿੰਨੀਆਂ ਚੀਜ਼ਾਂ ਉੱਥੇ ਸਾਂਭੀਆਂ ਪਈਆਂ ਉਦਾਂ ਹੀ ਨਾ, ਬਿਲਕੁਲ ਉਹ ਰੱਖਦੇ ਸੀ ਸੰਭਾਲ ਕੇ ਉਹ ਕਦੇ ਵੀ ਕੰਮ ਆ ਸਕਦਾ। ਹੁਣ ਲੋਕ ਕਹਿੰਦੇ ਸਾਡਾ ਯਾਰ ਇਹ ਕੀ ਹੈ, ਅੱਜ ਦਾ ਜ਼ਮਾਨਾ ਇਹ ਆਇਆ ਹੈਗਾ, ਬੱਚੇ ਕਹਿੰਦੇ ਡੈਡੀ ਛੱਡੋ ਕਿਆ ਕਰਨਾ, ਪਰ ਇਹ ਨਹੀਂ ਹੈ। हर एक फेंका हुआ पत्थर भी काम आ सकता है। सही गल है ਤੁਹਾਡੀ। ਹਾਂਜੀ, इसलिए ਇਹਦੇ ਵਾਸਤੇ ਨਾ ਅਸੀਂ ਸਾਨੂੰ ਚਾਹੀਦਾ ਕਿ ਦਿਮਾਗ ਨਾਲ ਕੰਮ ਕਰੇ।
ਹਾਂਜੀ ਫੂਕ ਫਾਕ ਨਾ ਹੋਏ। ਅੱਛਾ ਜੀ ਸੌਰੀ। ਨਹੀਂ ਕੋਈ ਗੱਲ ਨਹੀਂ ਜੀ। ਤੇ ਤੁਹਾਡਾ ਆਸਟ੍ਰੇਲੀਆ ਆਉਣ ਦਾ ਸਬਬ ਕਿਵੇਂ ਬਣਿਆ? ਤੁਸੀਂ ਇੱਥੇ ਕਿੱਦਾਂ ਆਏ ਜੀ ਇਦਾਂ ਕੀ ਆਸਟ੍ਰੇਲੀਆ? ਹੋਇਆ ਜੀ, ਮੇਰੀ ਬਿਟੀਆ ਦਾ ਬੱਚਾ ਹੋਣਾ ਸੀਗਾ। ਹਾਂਜੀ ਤਾਂ ਪਹਿਲੇ ਵੀ ਆਏ ਸੀਗੇ ਅਸੀਂ, ਜਦ ਬੁੱਢਾ ਅੱਛਾ ਦੂਸਰੀ ਵਾਰ ਆਏ ਹੋ ਹੁਣ ਤੁਸੀਂ? ਤੀਸਰੀ ਵਾਰ। ਤੀਸਰੀ ਵਾਰ ਠੀਕ ਹੈ। ਓਕੇ। ਜਦ ਗ੍ਰਹਿ ਪ੍ਰਵੇਸ਼ ਹੋਇਆ ਤਦ ਆਏ ਸੀਗੇ। ਅੱਛਾ ਅੱਛਾ ਜੀ। ਤਾਂ ਅਸੀਂ ਨਵੰਬਰ ਵਿੱਚ ਆਏ ਸੀਗੇ, ਹਾਂਜੀ ਨਵੰਬਰ 13 ਤਰੀਕ ਅੱਛਾ ਜੀ 2018 ਵਿੱਚ। ਹਾਂਜੀ ਪਹਿਲਾਂ ਪਹਿਲੀ ਵਾਰ? ਨਹੀਂ ਹੁਣ ਹੁਣ ਅੱਛਾ ਪਹਿਲੀ ਵਾਰ ਤਾਂ 2013 ਵਿੱਚ ਆਏ। ਜਿਹੜੇ ਮੇਰੇ ਕੋਲ ਮੈਂ ਜੰਮੂ ਇੱਕ ਅਖਬਾਰ ਹੈਗੀ ਹਾਂਜੀ। ਅਲੀ ਟਾਈਮਸ, ਤੁਸੀਂ ਅਲੀ ਟਾਈਮਸ ਉਹਦੇ ਵਿੱਚ ਕੀ Google search ਕਰੀਏ। ਸਰਚ ਕਰੋ ਤਾਂ ਉੱਪਰ ਦੱਸੇਗਾ ਹਾਂਜੀ। ਕਿ ਕਾਰਟੂਨ, ਮੈਂ ਕਾਰਟੂਨਿਸਟ ਹੈਗਾ, ਮੈਂ ਬੰਦੇ ਦਾ ਵੈਸੇ ਤੁਹਾਡੇ ਕਲਾਕਾਰਤਾ ਤੋਂ ਪਤਾ ਲੱਗਿਆ ਜੀ, ਘਰ ਚ ਅਸੀਂ ਜਦ ਆਏ ਤਾਂ ਤੁਹਾਡੇ ਚਾਰੇ ਪਾਸੇ ਕਲਾਕਾਰਤਾ ਲੱਗੀਆਂ, ਤੇ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ। ਉਹਨਾਂ ਬਾਰੇ ਵੀ ਚਾਹੁੰਦੇ ਅਸੀਂ ਜਾਣਕਾਰੀ ਲੈਣਾ ਵੀ ਇਹ ਸ਼ੌਂਕ ਤੁਹਾਨੂੰ ਕਿਵੇਂ ਪੈਦਾ ਹੋਇਆ ਤੇ ਕਦੋਂ ਤੁਸੀਂ ਇਹ ਪੇਂਟਿੰਗ ਸ਼ੁਰੂ ਕੀਤੀ ਹੈ? ਮੈਂ ਬਚਪਨ ਤੋਂ ਪੇਂਟਿੰਗ ਕਰ ਰਿਹਾ। ਪੇਂਟਿੰਗ ਮੀਨਸ ਸਕੈਚਿੰਗ। ਅੱਛਾ ਤਾਂ ਮੇਰੀ ਮਾਂ ਬੜੀ ਵਾਲੀ ਆਰਟਿਸਟ ਸੀ। ਅੱਛਾ ਜੀ। ਔਰ ਸਾਡੇ ਘਰ ਜਿਹੜਾ ਬੰਦਾ ਆਂਦਾ ਸੀਗਾ ਹਾਂਜੀ ਗਲਾ ਕਰਨ ਵਾਸਤੇ, ਹਾਂਜੀ ਹਾਂਜੀ ਤਾਂ ਉਹਦੇ ਵਿੱਚ ਸਲੇਟ ਹੁੰਦੀ ਸੀ ਸਾਡੇ ਕੋਲ। ਹਾਂਜੀ ਸਲੇਟੀ। ਉਹਦੇ ਚੁੱਪਚਾਪ ਬਈਏ ਮੈਂ ਬੈਠ ਕੇ ਤਾਂ ਬਣਾਉਂਦਾ ਸੀਗਾ ਫੋਟੋ। ਠੀਕ ਤੇ ਹੈ ਜਦੋਂ ਚਲਾ ਜਾਂਦਾ ਸੀਗਾ ਹਾਂਜੀ ਫਿਰ ਮੈਂ ਆਪਣੀ ਮਾਂ ਨੂੰ ਦੱਸਦਾ ਸੀਗਾ, ਮੰਮਾ ਮਾਤਾ ਜੀ ਦੇਖੋ। ਉਹ ਦੇਖਦੇ ਵਾਹ ਵਾਹ, ਮੰਮੀ ਕਹਿੰਦੀ ਸ਼ਾਬਾਸ਼ ਓਏ ਤੂੰ ਤਾਂ ਹੂ ਬਣਾ ਦਿੱਤਾ। ਬੰਦਾ ਨਹੀਂ ਸੀਗਾ ਪਰ ਉਹ ਫੂਕ ਦੇ ਕੇ ਮੈਨੂੰ ਆਰਟਿਸਟ ਬਣਾ ਜਾਨੀ ਕਿ ਮਾਂ ਦੀ ਹੱਲਾਸ਼ੇਰੀ ਨੇ ਆਰਟਿਸਟ ਬਣਾਤਾ ਨਾ ਭਾਈ। ਕੀ ਕਹਿੰਦੇ ਉਹਨੂੰ, ਮੋਟੀਵੇਸ਼ਨ। ਸ਼ਾਬਾਸ਼ ਸ਼ਾਬਾਸ਼ ਸ਼ੇਰਾ, ਤੂੰ ਬੜਾ ਚੰਗਾ ਕੀਤਾ। ਠੀਕ ਹੈ। ਸੀਗਾ। ਅੱਛਾ ਜੀ। ਤੇ ਅੰਕਲ ਜੀ ਜਿਵੇਂ ਤੁਸੀਂ ਦੱਸਿਆ ਵੀ ਛੋਟੇ ਹੁੰਦੇ ਤੁਸੀਂ ਜਦੋਂ ਤੁਹਾਡੇ ਘਰੇ ਕੋਈ ਆਉਂਦਾ ਹੁੰਦਾ ਸੀ ਤਾਂ ਉਹਦੀ ਕਲਾਕ੍ਰਿਤੀ ਇਦਾਂ ਬਣਾਉਂਦੇ ਸੀ ਹਨਾ, ਤੇ ਅੱਜ ਅਸੀਂ ਤੁਹਾਡੇ ਘਰੇ ਆਏ ਆ ਤੇ ਸਾਡੀਆਂ ਵੀ ਬਣਾਓਗੇ? ਬਿਲਕੁਲ ਬਿਲਕੁਲ ਇੰਟਰਵਿਊ ਲੈਣ ਦੀ ਬਣਾ ਦਿਓ ਜੀ। ਤੇ ਉਹ ਬਣਾ ਦੇਵਾਂਗੇ। ਠੀਕ ਹੈ ਜੀ। ਇਦਾਂ ਹੈ ਕਿ ਮੈਂ 2.5 ਮਿੰਟ ਲੱਗਦੇ ਹੈ ਫੋਟੋ ਬਣਾ ਸਕੈਚ ਬਣਾਉਣ ਦੇ। ਅੱਛਾ ਅੱਛਾ 2.5 ਮਿੰਟਾਂ ਦੇ ਵਿੱਚ ਬਣਾ ਦਿੰਦੇ ਹੋ? 2.5 ਮਿੰਟ। ਓ ਵਾਹ। ਮੈਂ ਕੀ ਹੋਇਆ ਨਾ, ਮੈਂ ਇੱਕ ਵਾਰ 에어ਫੋਰਸ ਵੀ ਸੀਗਾ ਤਾਂ ਬੈਠਾ ਬਣਾ ਰਹੇ ਸੀਗਾ, ਤਾਂ ਸੱਚਮੁੱਚ ਬਣ ਗਿਆ ਤੇ ਮੈਨੂੰ ਕੌਨਫੀਡੈਂਸ ਹੋ ਗਿਆ। ਹੁਣ ਤੁਹਾਨੂੰ ਮੈਂ ਦੱਸਾਂ, ਇਹ ਤਾਂ ਹੋਇਆ ਤਾਂ ਮੈਂ ਨੇਲ ਨਾਮ ਰੱਖਿਆ ਹੈ ਦੋ। ਹਾਂਜੀ। ਇਹਦੀ ਡਰਾਇੰਗ ਦੇਖੀ ਤੁਸੀਂ ਕਦੀ? ਨਹੀਂ। ਇਹਦੀ ਵੀ ਡਰਾਇੰਗ ਬਣਾਉਣਾ। ਅੱਛਾ ਜੀ। ਤਾਂ ਮੈਂ ਮੋਟੀਵੇਟ ਹੋਇਆ ਸੀਗਾ। ਮੈਂ ਹੈਦਰਾਬਾਦ ਸੀਗਾ, ਹਾਂਜੀ। ਉੱਥੇ ਇੱਕ ਸਲਾਜਿਕ ਮਿਊਜ਼ੀਅਮ ਹੈਗਾ, ਬੜਾ ਭਾਰੀ ਮਿਊਜ਼ੀਅਮ ਹੈਗਾ। ਉੱਥੇ ਮੈਂ ਜਾਂਦਾ ਸੀ ਦੇਖਣ ਵਾਸਤੇ। ਹਾਂਜੀ। ਉੱਥੇ ਇੱਕ ਬੰਦਾ ਸੀਗਾ ਆਰਟਿਸਟ, ਉਹ 1 ਰੁਪਇਆ ਲੈਂਦਾ ਸੀਗਾ। ਹਾਂਜੀ। ਕਿਸੇ ਦਾ ਵੀ ਇੰਨਾ ਹੱਕ ਵਿੱਚ ਇਦਾਂ ਕਰਕੇ ਫੋਟੋ ਬਣਾ ਦਿੰਦੇ ਸੀਗੇ। ਅੱਛਾ ਤੇ ਮੈਨੂੰ ਬੜਾ ਚੰਗਾ ਲੱਗਿਆ, ਤੇ ਉਹਨੂੰ ਦੇਖ ਕੇ ਮੈਂ ਸੋਚਿਆ ਮੈਂ ਵੀ ਬਣਾਵਾਂਗਾ। ਤਾਂ ਸੋਰੇ ਉਹ ਇੱਕ ਪੇਪਰ ਦੇਣਾ ਪਿਆ ਹੈ, ਉਹ ਪੇਪਰ ਲੋਕ ਛੋਟਾ ਜਿਹਾ ਪੇਪਰ ਪਿਆ। ਪੇਪਰ ਛੋਟਾ ਹੈ, ਛੋਟਾ ਜਿਹਾ ਉੱਪਰ ਹੀ ਜਿਹੜਾ ਇਹ ਦੇਖਦਾ। ਤਾਂ ਇਦਾਂ ਦੇ ਪੇਪਰ ਹੁੰਦੇ ਸੀਗੇ। ਹਾਂਜੀ। ਇਦਾਂ ਦਾ ਤਾਂ ਇਦਾਂ ਕਰਕੇ ਨਾ ਬਣਾਵਾ। ਹਾਂਜੀ ਹਾਂਜੀ। ਲਓ ਇਦਾਂ ਦੇ ਦੇਖੋ, ਇਹ ਇਦਾਂ ਕੀਤਾ। ਹਾਂਜੀ। ਇਸ ਨੂੰ ਕਹਿੰਦੇ ਨੇ ਨੇਲ ਪੇਂਟਿੰਗ, ਨੇਲ ਆਰਟ। ਨੇਲ ਆਰਟ। ਕਮਾਲ ਦੀ ਚੀਜ਼ ਹੈ ਜੀ। ਇਹ ਮੈਂ ਫਿਰ ਉਸ ਬੰਦੇ ਤੋਂ ਸਿੱਖਿਆ ਸੀ ਤੁਸੀਂ? ਨਹੀਂ, ਜਿੱਦਾਂ ਉਹਨੂੰ ਦੇਖ ਕੇ ਨਾ ਮੈਨੂੰ ਬੜਾ ਮਜ਼ਾ ਆਇਆ। ਹਾਂਜੀ। ਤਾਂ ਮੈਂ ਘਰ ਜਾ ਕੇ ਨਾ 에어ਫੋਰਸ ਜਾ ਕੇ ਹਾਂਜੀ। ਫਿਰ ਮੈਂ ਸਟਾਰਟ ਕੀਤਾ। ਤੁਸੀਂ ਨੇਲ ਵਧਾਏ ਫਿਰ ਆਪਣੇ ਪਹਿਲੇ? ਤਾਂ ਨੇਲ ਦਾ ਹੈ ਇਹ ਇਦਾਂ। ਲਓ ਜੀ। ਲਓ ਜੀ। ਇਹ ਤੁਸੀਂ ਬਣਾ ਕੀ ਰਹੇ ਹੋ ਵੈਸੇ? ਉਹ ਦੇਖੋ ਤਾਂ ਬਸ ਪਤਾ ਲੱਗ ਜਾਂਦਾ ਹੈ। ਮੇਰਾ ਖਿਆਲ ਮੈਂ ਕੁਝ ਸਮਝ ਗਿਆ, ਕੁਝ ਮੈਨੂੰ ਵੀ ਐ ਲੱਗਦਾ ਵੀ ਜਿਵੇਂ ਨਾ ਗਾਂਧੀ ਜੀ। ਮੈਂ ਚਸ਼ਮੇ ਤੋਂ ਦੇਖ ਲਿਆ ਸੀ ਪਹਿਲੇ, ਜਦ ਚਸ਼ਮੇ ਬਣਾਏ ਨਾ ਉਹਨੇ। ਮੈਂ ਉਹ ਪਰ ਹਜੇ ਮੇਰੇ ਥੋੜਾ ਟੇਢਾ ਸੀ, ਮੈਨੂੰ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਸੀ, ਪਰ ਮੈਂ ਸਮਝ ਗਿਆ ਸੀ ਵੀ ਮੇਰਾ ਖਿਆਲ ਗਾਂਧੀ ਜੀ ਨੇ। ਬਹੁਤ ਵਧੀਆ ਜੀ। ਲਓ ਜੀ, ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣੇ ਅਸੀਂ ਜਦ ਰੈਡੀ ਹੋ ਗਈ ਪੇਂਟਿੰਗ। ਇਹਨੂੰ ਨੇਲ ਆਰਟ। ਨੇਲ ਆਰਟ। ਲਓ ਜੀ। ਹਾਂਜੀ ਆ ਦੇਖੋ ਜੀ। ਅੰਕਲ ਜਿਵੇਂ ਇਹ ਆਰਟ ਵਰਕ ਹੈ, ਇਹਨੂੰ ਤੁਸੀਂ ਪ੍ਰੋਫੈਸ਼ਨਲੀ ਵੀ ਕੋਈ ਲਿਆ ਵੀ ਜਿਵੇਂ ਤੁਸੀਂ ਵੇਚਦੇ ਹੋ ਜਾਂ ਕੁਝ? ਨਹੀਂ, ਇਦਾਂ ਹੈ ਕਿ ਮੈਂ ਪੁਲਿਸ ਵਿੱਚ ਬੜਾ ਕੰਮ ਕੀਤਾ। ਅੱਛਾ ਜੀ। ਫਾਦਰ ਹੈਲਪਿੰਗ ਟੂ ਪੁਲਿਸ। ਸਾਡੇ ਘਰ ਕੀ ਹੋਇਆ ਕਿ ਜੰਮੂ ਵਿੱਚ ਹਾਂਜੀ ਇੱਕ ਬੰਦੇ ਆਏ ਸੀਗੇ। ਹਾਂਜੀ। ਦਰਸ਼ਨ ਮਾਤਾ। ਹਾਂਜੀ।
ਤਾਂ ਉਹਨਾਂ ਨੇ ਇੱਕ ਟੈਕਸੀ ਕੀਤੀ, ਅੱਛਾ ਜੀ। ਟੈਕਸੀ ਕੀਤੀ ਤਾਂ ਉਹ ਕਹਿੰਦਾ ਯਾਰ 에ਅਰ ਕੰਡੀਸ਼ਨ ਆ ਗਈ, ਉਹ ਕਹਿੰਦਾ ਨਹੀਂ ਜੀ, ਤਾਂ ਯਾਰ ਸਾਨੂੰ 에ਅਰ ਕੰਡੀਸ਼ਨ ਚਾਹੀਦੀ। ਉਹ ਫਿਰ ਬੰਦਾ ਸੀਗਾ, ਉਹ ਲੈ ਗਿਆ ਇੱਕ ਦੂਜੇ ਟੈਕਸੀ ਵਾਲੇ ਕੋਲ, ਉਹ ਸਰਦਾਰ ਸੀਗਾ ਵਿਚਾਰਾ, ਉਹਦੇ ਕੋਲ ਲੈ ਗਏ, ਉਹਨੂੰ ਬੁਲਾਇਆ ਤਾਂ ਠੀਕ ਹੈ ਜੀ, ਗੱਲਬਾਤ ਹੋ ਗਈ। ਉਹ ਸਰਦਾਰ ਦੋ ਬੰਦੇ ਸੀ, ਉਹਨੂੰ ਚੱਕ ਕੇ ਲੈ ਆਇਆ ਜੰਮੂ, ਕਟਰਾ ਤੋਂ ਜੰਮੂ ਆ ਰਹੇ ਸੀਗੇ। ਨਗਰੋਟੇ ਤੇ ਉਹਨਾਂ ਨੇ ਕੀ ਕੀਤਾ, ਉਹਨੂੰ ਸਰਦਾਰ ਨੂੰ ਮਾਰ ਸੁੱਟਿਆ, ਮਾੜਾ ਕਰ ਦਿੱਤਾ, ਔਰ ਟੈਕਸੀ ਲੈ ਕੇ ਚਲੇ ਗਏ। ਉਹਨਾਂ ਨੂੰ ਉਹ ਕਾਰ ਸਰਹੰਦ ਦੇ ਵਿੱਚ 60,000 ਦੀ ਵੇਚ ਦਿੱਤੀ, ਉਹ ਚਲੇ ਗਏ। ਤਾਂ ਹੁਣ ਉਹ ਤਾਂ ਪਤਾ ਲੱਗ ਕਿੱਥੇ ਮਾਰਿਆ। ਤਾਂ ਫਿਰ DIG ਪੁਲਿਸ ਸਾਹਿਬ ਜੰਮੂ ਕਸ਼ਮੀਰ ਦੇ ਸੀਗੇ, ਉਹ ਮੇਰੇ ਘਰ ਆਏ। ਮੇਰੇ ਘਰ ਆ ਕੇ ਨਾ ਕੋਈ 15-20 ਬੰਦੂਕਾਂ ਲੈ ਕੇ ਕਾਰ, ਮੇਰੇ ਗਲੀ ਵਾਲੇ ਸਾਰੇ ਕਹਿੰਦੇ ਰਾਣਾ ਸਾਹਿਬ ਕੀ ਹੋ ਗਿਆ, बड़ी पुलिस आई है। तो DIG साहब आए, कहते हैं हमें आपकी मदद चाहिए। मैं लगा जी दसो जी, कहते इधर तो होया, इधर मर्डर हो गया, ਸਾਨੂੰ ਪਤਾ ਲੱਗ ਰਿਹਾ। ਤਾਂ ਇਹ ਦੋ ਬੰਦੇ ਸੀ ਜਿਨ੍ਹਾਂ ਨੇ ਉਹਨੂੰ ਇੰਟਰੋਡਿਊਸ ਕਰਾਇਆ ਸੀਗਾ। ਤਾਂ ਮੈਂ ਠੀਕ ਹੈ, ਫਿਰ ਪੁੱਛਿਆ ਇਦਾਂ ਕਿਦਾਂ, ਇਦਾਂ ਕਰਕੇ ਬਰਾਤ ਕੋਈ 5ਵੀਂ ਵਾਰ ਬਰਾਤ ਨਾ ਇਦਾਂ ਹੀ ਸੀਗਾ। ਤਾਂ ਦੈਟ ਵਾਸ ਪਬਲਿਸ਼ ਇਨ ਆਲ ਦ ਨਿਊਜ਼ਪੇਪਰ, दैनिक जागरण, लेटर ਸਭ ਸਮਝਿਆ। ਔਰ ਉਹਨਾਂ ਨੂੰ ਅੰਮ੍ਰਿਤਸਰ ਜਾ ਕੇ ਫੜੇ ਗਏ। ਉਹਦੇ ਨਾਲ ਦੋ ਬੰਦੇ ਹੋਰ, ਦੋ ਗੈਂਗ ਸੀਗਾ, ਮਤਲਬ ਫੜੇ ਗਏ। ਔਰ ਦੇ ਹੈਵ ਗਿਵਨ ਇਟ ਥੈਂਕ ਆਈ ਹੈਵ। ਲੋਕੀ ਫਿਰ ਮੇਰੇ ਕੋਲ ਪੜੇ ਆਉਂਦੇ ਸੀ, ਇੱਕ ਤਾਂ ਕੀ ਹੋਇਆ ਕਿ ਇਹਦਾ ਪਿਓ ਗਾਜ ਗਿਆ। ਇੱਕ ਮੁੰਡਾ ਆਇਆ, ਉਹਦਾ ਲੈ ਕੇ ਆ ਗਿਆ, ਕਹਿੰਦਾ ਮੇਰਾ ਡੈਡੀ ਗੁੰਮ ਗਏ ਕਿ 6 ਮਹੀਨੇ ਹੋ ਗਏ। ਮੈਂ ਕਹਿੰਦਾ ਬੋਲਤੇ ਬਾਲਤੇ ਨਹੀਂ बेचारे, ऐसा है ऐसा है। तो मैं चलो बनाया फोटो, पुलिस आए थे, फोटो बनाया। नहीं तो मैंने पूछा, तीसरी बार फोटो बनाया, मैंने पूछा दस तेरा शक्ल, तेरी शक्ल तेरे प्यो शक्ल मिलती सी? हाँ। तो मैं पहले कह रहा सीगा। तो मैं उनकी शक्ल वो सीगा कोई 20-22 साल का, उन्होंने बनाया, और मैं बुढ़ा बना दिया। बुढ़ा इतना होता कि जब बंदा बुढ़ा हो जाता है, नकल लंबी हो जाती है, अखा छोटी हो जाती है, वो आ जाते हैं, और ਛੁੱਟੀ ਅੰਦਰ ਚਲੀ ਜਾਂਦੀ ਹੈ, ਬਾਲ ਉੱਡ ਜਾਂਦੇ ਹੈ, ਥੋੜਾ ਮਾਸ ਢਿਲ ਕੇ ਜਾਂਦਾ ਹੈ, ਲੱਗਦਾ ਬਸ ਤੀਜੇ ਦਿਨ ਪਿਓ ਮਿਲ ਗਿਆ ਜੀ। ਲਾਈਕ ਦੈਟ। ਬਹੁਤ ਇੰਟਰਸਟਿੰਗ ਸਟੋਰੀ ਹੈ ਜੀ ਇਹ ਤਾਂ। ਜਾਨੀ ਕਿ ਉਹ ਤੁਹਾਡੀ ਆਰਟ ਹੈ ਜਿਹੜੀ, ਉਹ ਸਿਰਫ ਇੱਕ ਆਰਟ ਨਹੀਂ ਕਿ ਉਹ ਲੋਕਾਂ ਦੀ ਮਦਦ ਵੀ ਕਰ ਰਹੀ ਹੈ ਨਾ। ਹਾਂ, ਬਹੁਤ ਵਧੀਆ। दिस इज माय क्या हॉबी है, और मैं लोगों को चाहता हूँ कि भाई एक दूसरे की मदद करो। ਤੇ ਤੁਹਾਨੂੰ ਅੰਕਲ ਵੈਸੇ ਆਸਟ੍ਰੇਲੀਆ ਚ ਆ ਕੇ ਕਿੰਜ ਲੱਗਿਆ ਕਿ ਇੱਥੇ ਤੁਹਾਨੂੰ ਕੋਈ ਤਜਰਬਾ ਤੁਹਾਡਾ ਇੱਥੋਂ ਦਾ ਜੋ ਹੈਗਾ ਸਾਡੇ ਨਾਲ ਸਾਂਝਾ ਕਰੋ। भाई इतने सफाई बहुत आई, आई लाइक दैट। और दूसरा ये है कि भाई लोग सब व्यस्त है, अब लोग, मैं तो क्या बोलते हैं, मैं तो पौधे होता हूँ, मुझे फील नहीं होता, क्योंकि मैं आप मगर हूँ, पेंटिंग बना रहा हूँ, जो भी जाता है रास्ते में से सत श्री अकाल जी, आओ जी, बैठो जी, चाय पियो जी। ऐसा यहाँ इतने कोई बोलते ही नहीं। तो जिन्हें लोग यहाँ सारे मेरे दोस्त बन गए, अंग्रेज बड़े दोस्त बन गए, इतने पुलिस वाले। मैं हाँ इतने आके मैं जो ना वो ब्लैक के एब्रिशिव कहते हैं, ਜਿਹੜੇ ਇੱਥੋਂ ਦੇ ਬਸ਼ਿੰਦੇ ਹੈਗੇ ਆ, ਬਸ਼ਿੰਦੇ ਹੈਗੇ, ਉਹਦੇ ਵਾਸਤੇ ਬੜਾ ਕੰਮ ਕੀਤਾ ਮੈਂ। ਅੱਛਾ ਜੀ। ਉਹਦੇ ਵਾਸਤੇ ਮੈਂ ਪੈਸੇ ਬੜੇ ਇਕੱਠੇ ਕੀਤੇ। ਅੱਛਾ ਜੀ। ਕਿਵੇਂ ਮਤਲਬ ਕਿ ਉੱਥੇ ਤਾਂ ਮੇਰਾ ਲੱਗਿਆ ਸੀਗਾ, ਅਸੀਂ ਸਾਡਾ ਪਹਿਲਾ ਮਕਾਨ ਉੱਥੇ ਸੀਗਾ ਜਲਮੇਰ, ਉੱਥੇ ਮਕਾਨ ਹੈਗਾ ਸਾਡਾ, ਉਹ ਕਿਰਾਏ ਤੇ ਦਿੱਤਾ। ਤਾਂ ਉੱਥੇ ਕੀ ਕਹਿੰਦੇ ਐਬਰੀਜਨਲ ਉਹਦਾ ਮੇਲਾ ਲੱਗਿਆ ਸੀਗਾ। ਇੱਕ ਪੁਲਿਸ ਵਾਲਾ ਸੀਗਾ, ਮੇਰਾ ਦੋਸਤ ਬਣ ਗਿਆ ਸੀਗਾ, इंस्पेक्टर ਸੀਗਾ। ਤਾਂ ਕਹਿੰਦੇ ਆਈ ਵਾਂਟ ਟੂ ਹੈਲਪ ਦਮ। ਠੀਕ ਹੈ। ਤਾਂ ਮੈंने ਉਹਦੇ ਕੀਤਾ, ਇੱਕ ਡੱਬਾ ਰੱਖ ਦਿੱਤਾ ਤਾਰਾ ਲਾ ਕੇ, ਤਾਂ ਫੋਟੋ ਸਕੈਚ। ਤੁਸੀਂ ਜਿਹੜਾ ਮੇਰੀ ਪੈਸਾ ਪਾ ਦੋ ਵਿੱਚ, $10 ਦਾ $5, 1-2 ਕਿਦਾਂ ਡਾਲੋ, ਉਹ ਸਕੈਚ ਬਣਾਉਂਦੇ। ਤਾਂ ਬੜੇ ਪੈਸੇ ਇਕੱਠੇ ਕੀਤੇ। ਇੱਕ ਵਾਰ ਕੀ ਹੋਇਆ ਕਿ ਇੱਕ 2-3 ਜਨਾਨੀ ਆਈ ਹੈ, ਇੱਕ ਬੜੀ ਸੀਰੀਅਸ ਸੀ, ਤਾਂ ਉਹਦਾ ਫੋਟੋ ਖਿਚਾਉਣਾ। ਮੈਂ ਪਲੀਜ਼ ਗਿਵ ਮੀ ਸਮਾਈਲ। ਉਹ ਅੰਦੇ ਹੱਸਦੀ ਸੀਗੀ ਵਿਚਾਰੀ। ਉਹ ਮੈਂ ਸਮਾਈਲ ਤੇ ਕਰੋ, ਤੇ ਮੈਂ ਉਸ ਜਗ੍ਹਾ ਟੈਲ ਹਰ ਸਮਾਈਲ। तो वो कहती कि शी वोंट स्माइल। व्हाई? इसका हस्बैंड कल तो मरा है। तो बोले आज मंडे है और संडे को क्रिमिनेशन है। ये तो इतना ही है ना, छुट्टियां नहीं होती, टू मच है ना कि भाई अगर सोमवार होए तो आतवार ही ले जा रहा है। हाँ जी, क्योंकि फिर लोग उधर ही बेले हुंदे हैं, या टाइम नहीं हुंदा ना कोई, है ना, तां करके। नो हो सॉरी यार, मुझे वैसे पता नहीं था। मैं जरूर इनको मारा सीगा, क्योंकि एक दिल दिलाने के लिए ना, तब लाया। ऐसा यहाँ का कल्चर है, बड़ा जबरदस्त है। अच्छा,
ਹਾਂਜੀ, ਉਹ ਤੁਹਾਨੂੰ ਕੀ ਫਰਕ ਨਜ਼ਰ ਆਇਆ ਇੱਥੇ ਉੱਥੋਂ ਦੇ ਤੇ ਇੱਥੋਂ ਦੇ ਕਲਚਰ ਦੇ ਵਿੱਚ ਜਾਂ ਹੋਰ ਚੀਜ਼ਾਂ ਵਿੱਚ? ਇੱਥੇ ਇਦਾਂ ਹੈ ਕਿ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਸਿੱਖਦੇ ਹੈ। ਹਾਂਜੀ 14 ਸਾਲ ਦਾ ਹੋਇਆ ਤਾਂ ਬੱਚਾ ਕੰਮ ਕਰਨ ਲੱਗ ਜਾਂਦਾ ਹੈਗਾ। ਹਾਂ, ਹੀ ਇਜ਼ ਸੈਲਫਿਸ਼ ਨਹੀਂ ਕਿ ਇਹ ਸੈਲਫ ਇੰਡੀਪੈਂਡੈਂਟ। ਸੈਲਫ ਡਿਪੈਂਡ ਬਣਾਉਂਦੇ ਹਨ। ਹਾਂਜੀ, ਇਹ ਇੰਡੀਆ ਵਿੱਚ ਹੈ ਨਹੀਂ। ਇੰਡੀਆ ਦਾ ਬੱਚਾ 40 ਸਾਲ ਦਾ ਤਾਂ ਬੱਟਾ ਮੇਰਾ ਪੁੱਤਰ ਕੰਮ ਕਰੇ ਔਰ ਆਪਾਂ ਕਹਿੰਦੇ ਨਾ ਮਾਂ ਨੂੰ ਤਾਂ ਹਮੇਸ਼ਾ ਉਹ ਨਿੱਕਾ ਹੀ ਲੱਗਦਾ ਰਹਿੰਦਾ ਹੈ। ਉਹ ਮੇਰਾ ਪੁੱਤੂ ਆ ਜਾ तो इतने नहीं। एंड दूसरे ये एक अच्छा भी है खराब भी है। ਤੇ ਤੁਸੀਂ ਜੌਬ ਕਰਦੇ ਸੀ, ਪਰ ਤੁਸੀਂ ਜੌਬ ਦੇ ਵਿੱਚੋਂ ਇਹ ਟਾਈਮ ਕਿਵੇਂ ਕੱਢਦੇ ਸੀ? ਕਿਸ ਵਕਤ ਤੁਸੀਂ ਇਹ ਮਤਲਬ ਕਿ ਟਾਈਮ ਦਿੰਦੇ ਸੀ ਆਪਣੇ ਸ਼ੌਕ ਨੂੰ? भाई इदा है कि जब भी टाइम मिलता सीगा, मेरी शौक बहुत हैगा, जब भी टाइम मिलता सीगा मैं ਕੱਢ ਲੈਂਦਾ। ਅਗਰ ਥੋੜੀ ਵੀ ਦਿਲ ਵਿੱਚ ਹੈਗਾ तो you can do it। ਨਹੀਂ, ਹੁਣ 8 ਘੰਟੇ ਤੁਹਾਡੀ ਡਿਊਟੀ ਹੈ ਜੀ, 8 ਘੰਟੇ ਡਿਊਟੀ ਤੋਂ ਬਾਅਦ ਬੰਦਾ ਅੱਖ ਥੱਕ ਜਾਂਦਾ, ਕਹਿੰਦਾ ਚਲੋ ਯਾਰ ਹੁਣ ਘਰ ਦੇ ਕੰਮ ਵੀ ਉਹ ਵੀ ਕਰਨੇ, ਤੇ ਇਹ ਟਾਈਮ ਤੁਹਾਡੇ ਲਈ? ਨਹੀਂ ਇਦਾਂ ਸੀਗਾ, ਸਾਡਾ ਇੰਨਾ ਜੋਸ਼ ਸੀਗਾ। ਹਾਂਜੀ, ਥਕਾਵਟ ਹੁੰਦੀ ਨਹੀਂ ਸੀ। ਠੀਕ ਹੈ। ਹਾਂਜੀ ਵੀਰ ਜੀ, ਤੁਸੀਂ ਆਪਣੇ ਕੰਮ ਬਾਰੇ ਦੱਸੋ ਸਾਨੂੰ, ਤੁਸੀਂ ਕੀ ਕੰਮ ਕਰਦੇ ਹੋ? मैं तो अकाउंटेंट हूँ। हाँ जी। सेट की हम फाइनेंशियल कंट्रोलर, जो हम लोग इधर वैली में एक फैमिली बेस्ड बिजनेस है। ठीक है। एनीथिंग रिलेटेड टू फाइनेंस आई मैनेज रियली। वो कंपनी का काम देखते हो सारा? उस बिजनेस का काम देखते हो? हाँ, जिस बिजनेस में मैं काम करता हूँ उनके होटल्स, पब्स, रेस्टोरेंट हैं, तो उसी का पूरा काम है बेसिकली। तो 12 साल से काम कर रहा हूँ ग्रुप के लिए, तो गुड। ठीक है। तो संतोष जी, आप क्या करते हैं? मेरी अपनी कॉफी शॉप है और हमारे कुछ फ्रेंचाइज बिजनेस भी है। तो मैं मेरी जो अपनी शॉप है मैं उसको ज्यादा ध्यान देती हूँ। तो कॉफी शॉप कहाँ पर है? बैनियो यहाँ से 15 मिनट का रास्ता है। तो जैसे आप अपना बिजनेस कर रहे हो ना, तो मैं थोड़ा पूछना चाहूंगी कि लोगों को पता चले कि जैसे अपना बिजनेस करने के लिए यहाँ क्या रिक्वायरमेंट्स क्या होती हैं, जैसे कैसे अपना बिजनेस खोल सकते हैं आप? आई थिंक अगर आपको इच्छा है कुछ करने की तो आप कभी भी कुछ भी कर सकते हो। हाँ। लेकिन बस ये है कि यू हैव टू बी कंसिस्टेंट, कि आप उसको करते रहो, हाँ। कोशिश करते रहो। ये नहीं कि अगर, वैसे हम लोगों ने भी बहुत खोले, बहुत बंद भी हुए, हाँ। तो बट वी नेवर स्टॉप्ड। मतलब हम करते जा रहे हैं, कोशिश कर रहे हैं कि हम लोग कभी ना कभी तो सक्सेसफुल होंगे। हाँ। जैसे हर बार आप सीखते हो ज्यादा, तो फिर उसके हिसाब से अगले बिजनेस में उससे अच्छा करने की कोशिश करते हो। हाँ जी, आपको एक्सपीरियंस तो हर उससे मिलता ही है, जो भी आप करोगे। जब तक आप करोगे नहीं तो पता कैसे चलेगा कि क्या होने वाला है। हाँ। और आपने कॉफी का पहले कोई ट्रेनिंग वगैरह या कोर्स किया? हाँ जी, जब हमने पहला शॉप खोला था जो कि मिशेल्स पेटिस्ट्री था, तो उसमें प्रॉपर ट्रेनिंग मिलती है 5 हफ्ते की। अच्छा। तो वो ज्यादा मतलब वो सबसे अच्छा था, क्योंकि उन्होंने बिल्कुल वो स्क्रैच से लेकर बिल्कुल आपको परफेक्ट बनाकर ही भेजते हैं। ओके। और वो क्या आपको कोई बिजनेस में कुछ हेल्प भी करते हैं, आपको कुछ प्रोवाइड करते हैं? हाँ जी, फ्रेंचाइज बिजनेस में यही होता है कि क्योंकि जो फ्रेंचाइज बिजनेस है उसमें आपकी मार्केटिंग वो लोग पूरा ध्यान रखते हैं, और सप्लायर्स वगैरह और सब चीजें, जो आप क्या बेचने वाले हो, क्या बनाओगे, वो सब उनका ऑलरेडी डिसाइडेड होता है। तो जो मेरा कैफे है वो फ्रेंचाइज नहीं है, वो मेरा खुद का है। तो उसमें एक डिफरेंस ये है कि उसकी मार्केटिंग मुझे करनी है, उसका सब कुछ जो भी क्या नई चीज बनने वाली है, वो कैफे प्लस इट्स अ ब्रेकफास्ट और लंच दोनों करता है, किचन है प्रॉपर। तो इसलिए वो थोड़ा हार्ड है, क्योंकि आपको बिल्कुल सब कुछ ध्यान देना है। हाँ। फ्रेंचाइज में है कि अगर आप सिंपल आगे फ्रंट भी देख रहे हो तो आपका पीछे से सब कुछ है सेटअप। हाँ, तो वो सपोर्ट आपको सपोर्ट फुल मिलता है। अच्छा। तो जैसे आपके जो डैड है वो बहुत अच्छे कलाकार है ना, तो आपको कैसा फील होता है?
बहुत प्राउड। आई डोंट थिंक कि कोई और है मतलब डैडी जैसा जो कर सकता हो, मैंने तो नहीं देखा वैसे। क्योंकि डैडी को ज्यादा मल्टी टैलेंटेड है, कुछ भी कर लेते हैं कोई भी। और सबसे अच्छी चीज है कि वो हमेशा कुछ ना कुछ सीखने के लिए रेडी रहते हैं। अभी आई थिंक मतलब अभी वो 72 के हो गए, बट स्टिल ही इज लाइक अभी भी मुझे सीखना है। हमेशा हमें पूछते रहेंगे कि ये ईमेल को अटैच कैसे करना है, तुम कैसे प्रिंट आउट निकाल रहे हो, ये सब चीजें। तो ਮੈਨੂੰ ਲੱਗਦਾ ਅੰਕਲ ਜਿੱਦਾਂ ਇਹ ਚੀਜ਼ਾਂ ਤੁਹਾਨੂੰ ਹੈਲਪ ਵੀ ਕਰਨਗੀਆਂ, ਜਿੱਦਾਂ ਜੇ ਤੁਸੀਂ ਮਾਡਰਨ ਟੈਕਨੀਕਸ ਦੇ ਨਾਲ ਜੁੜਦੇ ਹੋ ਨਾ, ਤਾਂ ਤੁਸੀਂ ਆਪਣੀਆਂ ਜੋ ਪੇਂਟਿੰਗਸ ਵਗੈਰਾ ਉਹਨਾਂ ਨੂੰ ਪਾ ਸਕਦੇ ਹੋ ਸੋਸ਼ਲ ਮੀਡੀਆ ਤੇ ਜਾਂ ਪ੍ਰਮੋਟ ਕਰ ਸਕਦੇ ਹੋ ਇਦਾਂ ਨਾ। ਨਹੀਂ ਮੈਂ ਤਾਂ ਬੜੀਆਂ ਜੰਮੂ ਵਿੱਚ ਐਗਜ਼ੀਬਿਸ਼ਨ ਹੋਈਆਂ, ਬਹੁਤ ਬੰਦੇ ਆਏ। ਅੱਛਾ ਜੀ। ਉੱਥੇ ਕੀ ਹੈ ਨਾ, ਜਿਹੜਾ ਵੀ ਕੋਈ ਫੋਰਨ ਕੰਟਰੀ ਦਾ ਬੰਦਾ ਆਉਂਦਾ, ਹਾਂਜੀ, ਡੈਲੀਗੇਸ਼ਨ ਜਾਂਦਾ ਹੈਗਾ, ਤਾਂ ਉਹਨੂੰ ਕੋਈ ਪ੍ਰੈਜੈਂਟੇਸ਼ਨ ਦਿੰਦੇ ਹੈਗੇ। ਹਾਂਜੀ। 1000-2000 ਦਾ ਕੁਝ ਬਣਾਇਆ। ਤਾਂ ਇੱਕ ਵਾਰ ਆਏ थे पीओके ਦੇ ਬੰਦੇ ਆਏ ਸੀਗੇ, ਤਾਂ ਮੈਨੂੰ ਉੱਥੇ ਦਾ ਡਾਇਰੈਕਟਰ ਸੀਗੇ शर्मा साहब, और कहते राम साहब आपसे आपका स्केच बनाओ, और मैं चलते स्केच बना लेते हैं। और वाइल कोई मैं प्रेजेंट मैं सारा काम हजारों रुपया वाला 2 रुपए ਵਿੱਚ ਹੋ ਗਿਆ। ਠੀਕ ਹੈ। ਤੇ ਜਿਵੇਂ ਹੁਣ ਇਹ ਆਏ ਹੋਏ ਨੇ ਤੁਹਾਡੇ ਕੋਲ ਤੇ ਅੰਕਲ ਆਂਟੀ, ਤੇ ਤੁਹਾਨੂੰ ਉਹਨਾਂ ਦੇ ਆਉਣ ਤੋਂ ਬਾਅਦ ਵੀ ਕਾਫੀ ਫਰਕ ਲੱਗਿਆ ਹੋਣਾਗਾ ਵੀ ਆਦੇ ਜ਼ਿੰਮੇਵਾਰੀਆਂ ਘਟੀਆਂ ਹੋਣਗੀਆਂ। हाँ जी बिल्कुल बिल्कुल। बहुत बड़ी हेल्प है, वरना मतलब मुझे तो नहीं लगता कि हो सकता है ये सब चीजें पॉसिबल। डैडी और मम्मी बहुत ज्यादा हेल्प करते हैं, बहुत ही ज्यादा। मम्मी पूरा देखती हैं बच्चों को, उनके खाने का आगे क्या करना है। अगर वो सपोर्ट करते हैं तभी हम लोग बाहर काम करते हैं। जैसे आपका काम उधर काफी बिजी हो, उधर भी आप बिजी रहते होंगे, और फैमिली को आपको वैसे वक्त निकालना, टाइम कैसे निकालते हैं आप? बहुत मुश्किल है। एग्जॉस्ट हो जाते हैं लास्ट टाइम तक। तो लेकिन अंकल ने तो बोला कि आप लोग इनको काफी घुमा फिरा के लेके आए हो, फिर वो टाइम कैसे निकालते हो? निकाल लेते हैं, वो निकालने कुछ करना है तो निकालना ही पड़ेगा टाइम। लास्ट टाइम वैसे डैडी, ये 3rd टाइम आया डैडी, तो लास्ट 2 टाइम हमने बहुत अच्छे से डैडी को घुमाया, लेकिन ये 3rd टाइम अभी शुरू करेंगे, क्योंकि अभी थोड़ा छोटा था तो इसलिए नहीं किया, बट फिर भी आसपास तो घुमाते ही रहते हैं, लेकिन अब करेंगे इनको। तो जैसे आप ऐसे जाते हो, क्या आप ऐसा चाहते हो कि ऑस्ट्रेलिया में अंकल की पेंटिंग्स की कोई एग्जीबिशन हो, या इनको प्रमोट करने के लिए कुछ प्लान कर रहे हो आप? सोचा तो बहुत था, लेकिन अभी कोई प्रॉपर प्लेटफॉर्म मिला नहीं है, ढूंढ रहे हैं। मतलब मैंने बड़े सारे ग्रुप ज्वाइन किए थे, बट आई थिंक डैडी थोड़े पूरे उसमें हर एरिया में कुछ ना कुछ करना चाहते हैं, तो थोड़ा डिफिकल्ट हो जाता है कि डैडी के लिए ढूंढना। मैंने यहाँ पे एक है किंगफिशर रिसाइकलिंग वाले, तो उनसे बात की थी कि वो रिसाइकिल करके चीजें बनाते हैं, तो डैडी भी मतलब ज्यादा इंटरेस्टेड है उन चीजों में। तो अभी मैंने उनको थोड़े से फॉर्म भर रहे हैं, वो करना है काम। अभी हम बीच में वही बात है कि आप जब ज्यादा दूसरी चीज में ध्यान रखने लगते हैं तो फिर कुछ चीजें छूट जाती हैं। हाँ। पापा जी बहुत सारी चीजें एक साथ करने लगते हैं ना, हाँ। तो इट्स वेरी डिफिकल्ट कि एक तरफ आप कंसंट्रेट करो। तो बहुत सारी चीजें मतलब क्या पेंटिंग कर लेंगे, कभी फिर किसी का स्केच बना रहे हैं, फिर बाहर कुछ करने बैठ जा रहे हैं, फिर कहीं पे मैजिक दिखाने स्कूल में चले जा रहे हैं। हाँ, डैडी इसके स्कूल में हर रोज जो किस्टन डैडी के बच्चे बैठे होते हैं, तो उनको मैजिक शो दिखाते थे। तो अभी अभी थोड़े दिन ही हमने अभी तो बीच में रुक गए करना, तो लेकिन डैडी तो मल्टी टैलेंटेड डैड है आप। मैजिक शो तो हो जाता है। तो बच्चे पसंद करते हैं बहुत। हमेशा मैं रियांश से पूछूंगी कि आपके फ्रेंड पसंद करते हैं जब नानू वहां पे जाके मैजिक करते हैं? ਸਾਡੇ ਦਰਸ਼ਕਾਂ ਨੂੰ ਆਪਣੇ ਜਾਦੂ ਦਾ ਕੋਈ ਟ੍ਰਿਕ ਦਿਖਾਓ। लो जरूर यार, रस्सी नहीं यार, देखो जी, रस्सी आएगी सामने आएगी, ਤੁਸੀਂ कैंची पा लो। अच्छा, हो गया जी सेंटर, हाँ जी, कट दो जी। की हो गया जी, दो टुकड़े। लो ਹੁਣ ਇਹਨੂੰ ਜੋੜਨੇ ਦਾ ਤਰੀਕਾ ਕਿੱਦਾਂ ਹੈਗਾ? ਉਹ ਕਹਿੰਦਾ ਇੱਥੇ ਆਸਟ੍ਰੇਲੀਆ ਕੀ ਕਹਿੰਦੇ ਅਬਰਾ ਡਬਰਾ। ਲਓ ਜੀ, ਆ ਜੋੜ ਦਿੱਤਾ ਜੀ, ਗੰਢ ਦੇਤੀ ਜੀ, ਗੰਢ। ਪਰ ਗੰਢ ਨਹੀਂ ਹੋਣੀ ਚਾਹੀਦੀ ਨਾ, ਗੰਢ ਜ਼ਿਆਦਾ। ਤੁਸੀਂ ਤਾਂ 1 2 3 ਗਏ ਆਬਰਾ ਕਡਾਬਰਾ, ਕੀ ਕਹਿੰਦੇ ਹੋ? आब्राकडाब्रा। रियांश बोलो आब्राकडाब्रा। Abracadabra. बारह हाथ मारो जी, फोड़ जी, रियांश पकड़ो इधर से। आबरा का डाबरा
1 2 3 Where is it? Come on. He threw it. देखो पूरा ट्रिक बता दो। ਕਮਾਲ ਹੋ ਗਈ ਜੀ तालियां भाई कट्टी कितनी ये ट्रिक बता दे। तालियां है कि ये अपना ट्रिक बता दो। क्या ट्रिक? ऐसा है कि यहाँ पर ਇਹ लोग ਤਾਂ ਤੁਹਾਡੇ ਤੋਂ ਸਿੱਖਣਾ ਜੀ मैं भी यहाँ के लोग ना ताली बजाने में बोलो बोलो ना ताली तो बजाओ ऐसे ही ना Don't drop it for me. ये देखो, Rensh, look this one, this trick. ਉਹ ਤੁਸੀਂ ਦੇਖੋ ਜੀ ਆ ਇਹਦੇ ਵਿੱਚ ਪਾਰਾ ਹੈਗਾ ਹਾਂ ਦੇਖੋ ਇਹਦੇ ਵਿੱਚ ਪਾਰਾ ਹੈਗਾ हाँ जी जो डालने वाला वो चीज है वो छोटा है। छोटा अब ये डालने टाइम लगेगा ना हाँ, हाँ। और छोटा है अब 1 2 3 बोलते ही मैं डाल दूंगा तो जी 1 2 3 1 2 3 I know. Wow. I know what it is. You know all the tricks. ਹਾਂਜੀ ਅੰਕਲ ਜਿੱਦਾਂ ਅਸੀਂ ਤੁਹਾਡੀਆਂ ਪੇਂਟਿੰਗਸ ਵੀ ਦੇਖ ਲਈਆਂ ਤੁਸੀਂ ਸਾਨੂੰ ਨੇਲ ਆਰਟ ਵੀ ਦਿਖਾਤਾ ਹੁਣ ਅਸੀਂ ਮੈਜਿਕ ਵੀ ਦੇਖ ਲਿਆ ਤੁਹਾਡਾ ਕਿ ਤੁਸੀਂ ਮੈਜਿਕ ਵੀ ਕਰ ਸਕਦੇ ਹੋ ਨਾ ਤੇ ਮੈਂ ਚਾਹੁੰਦੀ ਹਾਂ ਕਿ ਕੀ ਤੁਸੀਂ ਸਾਨੂੰ ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋਗੇ ਕੋਈ ਵਧੀਆ ਗੱਲ ਇਹ ਹੈ ਕਿ ਭਾਈ ਲੋਕਾਂ ਨੂੰ ਕਦੀ ਡਿਸਪ੍ਰਿਟ ਨਹੀਂ ਹੋਣਾ ਚਾਹੀਦਾ ਕਿ ਮੈਂ ਨਹੀਂ ਹੋ ਸਕਦਾ सब कुछ हो सकता है अगर आपके मन में जो है अभी जो दिल में है कि मैं ये करना है तो करे हाँ जी हाँ? निराश किस लिए होना हाँ जी। हाँ? आप इंसान हो भाई पहलवान जो है हारता है फिर जीतता है हाँ जी। हार गया तो बराबर मैंने खेल रहा है ये गलत बात है हाँ जी अब रविंद्रनाथ टैगोर जी है हाँ जी हाँ जी हाँ? वो जो 60 साल के थे हाँ ये वाले पोइट थे वो हाँ और जी। 60 साल के बाद उनको लगा कि मैं आर्टिस्ट का काम करना शुरू करूँ हाँ जी और ये बिकेम ग्रेट आर्टिस्ट हाँ जी और सीखने का कोई टाइम नहीं हाँ है जी। आप मरते दम तक सीख सकते हो हाँ जी हाँ जी इसलिए आदमी को डिस्प्रेट नहीं होना हाँ चाहिए जी। और हर एक आदमी को दिल लगा के लगन से हाँ जी कभी कभी आता है बड़ी मुश्किलें आती है हाँ जी हाँ जी पर छोड़ो चलता है सही अगर बात आप खेलते हो तो चोट लगती है हाँ जी हाँ? सही तो बात है इसलिए आपको दिल में मन में होना चाहिए इच्छा हाँ 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 फिर आप लोग कुछ भी कभी भी सीख सकते हो ना ਹਾਂਜੀ ਦਰਸ਼ਕੋ ਜਿਵੇਂ ਕਿ ਆਪਾਂ ਨੂੰ ਅੰਕਲ ਜੀ ਨੇ ਦੱਸਿਆ ਸੀਗਾ ਆਹ ਦੇਖੋ ਮੇਰੀ ਇਹਨਾਂ ਨੇ ਸਕੈਚ ਬਣਾਈ ਹੈ ਸਿਰਫ 2.5 ਮਿੰਟ ਦੇ ਵਿੱਚ ਮੈਨੂੰ ਲੱਗਦਾ 2.5 ਮਿੰਟ ਵੀ ਨਹੀਂ ਸ਼ਾਇਦ ਪੂਰੇ ਲੱਗੇ ਤੇ ਹੁਣ ਸਾਡਾ ਸਮਾਂ ਹੋ ਗਿਆ ਜੀ ਜਾਣ ਦਾ ਤੇ ਅਸੀਂ ਲੈਣੇ ਆ ਇਜਾਜ਼ਤ ਰਾਣਾ ਸਾਹਿਬ ਜੀ ਦੇ ਪਰਿਵਾਰ ਤੋਂ ਤੇ ਮਿਲਦੇ ਆ ਅਗਲੀ ਵਾਰੀ ਫਿਰ ਕਿਸੇ ਨਵੇਂ ਪਰਿਵਾਰ ਦੇ ਨਾਲ